ਰਾਜਸੀ ਲੀਡਰਾਂ ਦੀ ਕਰੀਏ ਕਿ ਇਹਨਾਂ ਦੀ ਜਿਹੜੀ ਜੀਭ ਆ ਸਲਿੱਪ ਬਹੁਤ ਕਰ ਜਾਂਦੀ ਆ। ਇਸੇ ਤਰ੍ਹਾਂ ਸੁਨੀਲ ਜਾਖੜ ਦੀ ਵੀ ਕੁਛ ਕਿਹਾ ਸੀਗਾ ਦਲਿਤ ਭਾਈਚਾਰੇ ਬਾਰੇ, ਤਾਂ ਹੁਣ ਉਸ ਤੋਂ ਮਾਫੀ ਮੰਗੀ ਆ। ਸੁਨੀਲ ਜਾਖੜ ਹੋਰੀ ਉਂਝ ਤਾਂ ਬੜੇ ਸੁਹਿਰਦ ਨੇਤਾ ਨੇ, ਜਿਹੜੇ ਉਹਨਾਂ ਨੂੰ ਜਾਣਦੇ ਨੇ, ਕਿਉਂਕਿ ਵਾਹ ਪੈਂਦਾ ਰਹਿੰਦਾ ਇੰਟਰਵਿਊ ਵਗੈਰਾ ਕਰਨ ਦਾ। ਬਹੁਤ ਵਾਰੀ ਇੰਟਰਵਿਊ ਉਹਨਾਂ ਦੀ ਕੀਤੀ ਆ। ਉਹ ਸਾਹਮਣੇ ਵਾਲੇ ਨੂੰ ਬੜੇ ਲਿਆਕਤ ਦੇ ਨਾਲ ਬੁਲਾਉਂਦੇ ਨੇ, ਸਾਹਿਬ ਜੀ ਕਹਿ ਕੇ ਸੰਬੋਧਨ ਕਰਦੇ ਨੇ। ਜਦੋਂ ਇਹ ਗੱਲ ਚੱਲਦੀ ਸੀਗੀ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਦੀ, ਤਾਂ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਜਿੰਨੇ ਉਹ ਹਿੰਦੂ ਭਾਈਚਾਰੇ ਦੇ ਵਿੱਚੋਂ ਨੇ, ਜਿੰਨੇ ਉਹ ਉੱਥੇ ਸੁਹਿਰਦ ਵਿਅਕਤੀ ਮੰਨੇ ਜਾਂਦੇ ਨੇ, ਉਹਨੇ ਸਿੱਖ ਭਾਈਚਾਰੇ ਦੇ ਵਿੱਚ ਵੀ ਉਹ ਸੁਹਿਰਦ ਵਿਅਕਤੀ ਵਜੋਂ ਜਾਣੇ ਜਾਂਦੇ ਆ। ਕਿ ਜੇ ਉਹ ਮੁੱਖ ਮੰਤਰੀ ਬਣਦੇ ਆ ਤਾਂ ਉਹ ਸਮੂਹਕ ਰੂਪ ਦੇ ਵਿੱਚ ਪ੍ਰਵਾਨਿਤ ਹੋਣਗੇ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਾਇਆ ਗਿਆ ਅਹੁਦੇ ਤੋਂ, ਕਿਉਂਕਿ ਉਹ ਕਿਤੇ ਵੀ ਇਹ ਗੱਲ ਨਹੀਂ ਹੋਊਗੀ ਕਿ ਉਹ ਕਿਹੜੇ ਭਾਈਚਾਰੇ ਦੇ ਵਿੱਚੋਂ ਨੇ। ਉਦੋਂ ਇੱਕ ਭੱਦੀ ਟਿੱਪਣੀ ਕੀਤੀ ਸੀ ਅੰਬਿਕਾ ਸੋਨੀ ਨੇ, ਜਿਹੜੇ ਕਿ ਕਾਂਗਰਸੀ ਆਗੂ ਨੇ, ਔਰ ਇਹ ਗੱਲ ਕਹੀ ਸੀ ਕਿ ਇੱਕ ਜਿਹੜਾ ਹਿੰਦੂ ਭਾਈਚਾਰੇ ਦੇ ਵਿੱਚੋਂ ਆ ਉਹ ਕਿਵੇਂ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ। ਹੁਣ ਕਿਹੜਾ ਸੰਵਿਧਾਨ ਕਹਿੰਦਾ ਕਿ ਹਿੰਦੂ ਭਾਈਚਾਰੇ ਦੇ ਵਿੱਚੋਂ ਕੋਈ ਮੁੱਖ ਮੰਤਰੀ ਨਹੀਂ ਬਣ ਸਕਦਾ? ਪੰਜਾਬੀ ਮੁੱਖ ਮੰਤਰੀ ਕੋਈ ਵੀ ਜਿਹੜਾ ਉਹ ਬਣ ਸਕਦਾ, ਕਿਸੇ ਵੀ ਭਾਈਚਾਰੇ ਦੇ ਵਿੱਚੋਂ ਹੋਵੇ। ਔਰ ਇਹ ਟਿੱਪਣੀ ਨੇ ਜਿਹੜੀ ਉਹਨਾਂ ਦੇ ਕੋਲੇ ਲਗਭਗ ਆ ਚੱਲੀ ਸੀ ਮੁੱਖ ਮੰਤਰੀ ਦੀ ਕੁਰਸੀ, ਉਹ ਖਸਕਾ ਦਿੱਤੀ। ਤੇ ਕਿਸੇ ਵੀ ਵਿਅਕਤੀ ਦਾ ਮਾਨਸਿਕ ਸੰਤੁਲਨ ਜਿਹੜਾ ਉਹ ਖਰਾਬ ਹੋ ਸਕਦਾ ਇਸ ਤਰ੍ਹਾਂ ਜਦੋਂ ਉਹਦੇ ਨਾਲ ਸਿਆਸੀ ਰੂਪ ਦੇ ਵਿੱਚ ਕਿਤੇ ਧੱਕਾ ਹੁੰਦਾ, ਜਿਹੜਾ ਕਿ ਸੁਨੀਲ ਜਾਖੜ ਹੋਰਾਂ ਦੇ ਨਾਲ ਹੋਇਆ। ਮਾਨਸਿਕ ਸੰਤੁਲਨ ਜਿਹੜਾ ਉਹ ਕਾਇਮ ਨਾ ਰੱਖ ਸਕਣਾ, ਉਹਨਾਂ ਨੇ ਜਿਹੜੀ ਉਹ ਇੱਕ ਟਿੱਪਣੀ ਕਰ ਦਿੱਤੀ ਸੀ। ਹਾਲਾਂਕਿ ਉਹ ਕਿਸੇ ਧਰਮ ਦੇ ਉੱਤੇ ਜਾਂ ਧਾਰਮਿਕ ਸ਼ਖਸੀਅਤ ਦੇ ਉੱਤੇ ਟਿੱਪਣੀ ਨਹੀਂ ਸੀਗੀ। ਉਹਨਾਂ ਇਹ ਗੱਲ ਆਖੀ ਸੀਗੀ ਕਿ ਪੈਰ ਦੀ ਜੁੱਤੀ ਸਿਰ ਤੇ ਰੱਖ ਲਈ। ਇਹ ਚਰਨਜੀਤ ਚੰਨੀ ਹੋਰਾਂ ਦੇ ਬਾਰੇ ਦੇ ਵਿੱਚ ਉਹਨਾਂ ਨੇ ਟਿੱਪਣੀ ਕੀਤੀ ਸੀ। ਵਿਵਾਦ ਸ਼ੁਰੂ ਹੋ ਗਿਆ ਹੋਣਾ ਸੀ, ਔਰ ਇਹ ਮਾੜੀ ਟਿੱਪਣੀ ਸੀ, ਭੱਦੀ ਟਿੱਪਣੀ ਸੀ। ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ। ਸੱਭਿਅਕ ਸਮਾਜ ਦੇ ਵਿੱਚ ਕਦੇ ਵੀ ਅਜਿਹੀ ਭਾਸ਼ਾ ਨੂੰ ਜਗ੍ਹਾ ਨਹੀਂ ਮਿਲਣੀ ਚਾਹੀਦੀ, ਚਾਹੇ ਉਹ ਕੋਈ ਵੀ ਕਿਉਂ ਨਾ ਹੋਵੇ। ਕਾਂਗਰਸ ਨੇ ਆਪਣੇ ਤੌਰ ਦੇ ਉੱਤੇ ਸੁਨੀਲ ਜਾਖੜ ਹੋਰਾਂ ਨੂੰ ਕਾਰਨ ਦੱਸੋ ਨੋਟਿਸ ਦਿੱਤਾ, ਅਜੇ ਤੱਕ ਉਹਨਾਂ ਨੇ ਇਹਦਾ ਜਵਾਬ ਨਹੀਂ ਦਿੱਤਾ। ਪਰ ਸੁਨੀਲ ਜਾਖੜ ਹੋਰਾਂ ਨੇ ਬਨਾਰਸ ਕਾਸ਼ੀ ਦੇ ਵਿੱਚ ਜਾ ਕੇ ਮੁਆਫੀ ਮੰਗੀ ਹੈ। ਉਹਨਾਂ ਨੇ ਉੱਥੇ ਮੱਥਾ ਟੇਕਿਆ ਤੇ ਭਾਈਚਾਰੇ ਤੋਂ ਆਪਣੀ ਭੁੱਲ ਜਿਹੜੀ ਉਹ ਬਖਸ਼ਾਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਰਾਜ ਕੁਮਾਰ ਵੇਰਕਾ ਨੇ ਵੀ ਇਸ ਮੁੱਦੇ ਨੂੰ ਉਠਾਇਆ ਸੀਗਾ। ਦਲਿਤ ਭਾਈਚਾਰੇ ਦੇ ਵੱਲੋਂ ਸੁਨੀਲ ਜਾਖੜ ਦੇ ਖਿਲਾਫ ਕਾਰਵਾਈ ਦੀ ਮੰਗ ਜਿਹੜੀ ਉਹ ਕੀਤੀ ਗਈ ਸੀਗੀ। ਸੁਨੀਲ ਜਾਖੜ ਹੋਰਾਂ ਨੇ ਇੱਥੇ ਕਾਸ਼ੀ ਦੇ ਗੁਰਦੁਆਰੇ ਦੇ ਵਿੱਚ ਜਾ ਕੇ ਇਹ ਗੱਲ ਕਹੀ ਆ ਕਿ ਸਾਰੀ ਉਮਰ ਗਰੀਬਾਂ ਤੇ ਪਛੜੇ ਵਰਗ ਦੇ ਲੋਕਾਂ ਲਈ ਕੰਮ ਕਰਦੇ ਰਹੇ ਆ ਤੇ ਇਹਨਾਂ ਦੀ ਭਲਾਈ ਦੇ ਵਾਸਤੇ ਉਹਨਾਂ ਨੇ ਕੰਮ ਕੀਤਾ। ਕਦੇ ਵੀ ਕਿਸੇ ਵਿਅਕਤੀ ਦੇ ਬਾਰੇ ਦੇ ਵਿੱਚ ਉਹ ਮਾੜੀ ਭਾਵਨਾਵਾਂ ਦੇ ਨਾਲ ਨਹੀਂ ਜਿਹੜਾ ਉਹ ਸੋਚ ਸਕਦੇ। ਆਈ ਥਿੰਕ ਜਿਹੜਾ ਵਿਵਾਦ ਉੱਠਿਆ ਸੀ, ਕਿਉਂਕਿ ਜਦੋਂ ਕੋਈ ਵਿਅਕਤੀ ਕਿਸੇ ਆਪਣੀ ਬੋਲੀ ਹੋਈ ਗੱਲ ਦੀ ਮੁਆਫੀ ਮੰਗ ਲੈਂਦਾ ਤੇ ਇਹ ਵਿਵਾਦ ਸਮਾਪਤ ਹੋ ਜਾਏ ਤਾਂ ਇਸ ਪੱਖੋਂ ਚੰਗਾ ਰਹਿੰਦਾ ਵੀ ਚਲੋ ਆਫਟਰ ਆਲ ਉਹਨੇ ਰੀਅਲਾਈਜ਼ ਕੀਤਾ, ਔਰ ਰੀਅਲਾਈਜ਼ ਕੀਤਾ ਤੇ ਉਹਨੇ ਇਹ ਮੁਆਫੀ ਮੰਗ ਲਈ ਤੇ ਫਿਰ ਉਹਨੂੰ ਮੁਆਫੀ ਵੀ ਜਿਹੜੀ ਉਹ ਮਿਲ ਜਾਣੀ ਚਾਹੀਦੀ ਹੈ ਜੀ ਤਕਰੀਬਨ। ਜੇ ਇਸ ਤਰ੍ਹਾਂ ਨਹੀਂ ਹੁੰਦਾ ਤੇ ਫਿਰ ਉਹਨਾਂ ਜਿਹੜੇ ਮਾਫੀ ਮੰਗਣ ਵਾਲੇ ਨੇ ਉਹ ਵੀ ਕਹਿਣਗੇ ਵੀ ਮਾਫੀ ਤਾਂ ਮੰਗਣ ਦੇ ਨਾਲ ਕੋਈ ਫਰਕ ਤਾਂ ਪੈਂਦਾ ਨਹੀਂ। ਅੱਗੋਂ ਜਿਹੜਾ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਹੋਣੀਆਂ ਚਾਹੀਦੀਆਂ। ਘੱਟੋ ਘੱਟ ਪੰਜਾਬ ਦੇ ਸੰਦਰਭ ਦੇ ਵਿੱਚ ਜਦੋਂ ਗੱਲ ਆਉਂਦੀ ਹੈ ਤੇ ਬੜੀਆਂ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਸਾਹਮਣੇ ਰੱਖ ਕੇ ਕੋਈ ਵੀ ਚੀਜ਼ ਬੋਲੀ ਜਾਣੀ ਚਾਹੀਦੀ ਆ, ਕਿਉਂਕਿ ਚੰਦ ਲਫ਼ਜ਼ ਜਿਹੜੇ ਨੇ ਬੋਲੇ ਹੋਏ ਲਿਖੇ ਹੋਏ ਅੱਗ ਲਾ ਸਕਦੇ ਆ, ਅੱਗ ਨੂੰ ਭੜਕਾ ਸਕਦੇ ਆ, ਪਰ ਚੰਦ ਲਫ਼ਜ਼ ਜਿਹੜੇ ਲਿਖੇ ਹੋਏ ਤੇ ਬੋਲੇ ਹੋਏ ਉਹ ਇਸ ਅੱਗ ਨੂੰ ਠੰਡਿਆਂ ਵੀ ਕਰ ਸਕਦੇ।